ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਆਲ ਇੰਡੀਆ ਰੇਡੀਓ ਵੱਲੋਂ ਬ੍ਰੌਡਕਾਸਟ ਕੀਤਾ ਜਾਂਦਾ ਜਿਹੜਾ ਤਿੱਬਤੀ ਲੋਕਾਂ ਲਈ ਪ੍ਰੋਗਰਾਮ ਦਸੰਬਰ ਮਹੀਨੇ ਤੋਂ ਬੰਦ ਕਰ ਦਿੱਤਾ ਗਿਆ ਹੈ। ਸੋ ਇਹ ਪ੍ਰੋਗਰਾਮ 1956 ਤੋਂ ਚੱਲ ਰਿਹਾ ਸੀ। ਸੋ ਕਿ ਇਹ ਚੀਨ ਨਾਲ ਚੱਲ ਰਹੇ ਟਕਰਾਅ ਦੇ ਦੌਰਾਨ ਚੀਨ ਦੇ ਦਬਾਅ ਹੇਠਾਂ ਬੰਦ ਕੀਤਾ ਗਿਆ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਭਾਰਤ ਦੇ ਜਿਹੜਾ ਮਿਨਿਸਟਰ ਆਫ ਸਟੇਟ ਫੋਰਨ ਅਫੇਅਰਸ 'ਚ ਜਨਰਲ VK ਸਿੰਘ ਨੇ ਜਿਹੜਾ ਬਿਆਨ ਦਾਗਿਆ ਔਰ ਪ੍ਰੈਸ ਕਾਨਫਰੰਸ 'ਚ ਉਹਨੇ ਜਿਹੜਾ ਮਦੁਰਾਈ 'ਚ ਜਾ ਕੇ ਕਿ ਜੇ ਚੀਨ ਨੇ 10 ਵਾਰ ਟਰਾਂਸਗ੍ਰੈਸ ਕੀਤਾ LAC ਨੂੰ, ਅਸੀਂ 50 ਵਾਰ ਕੀਤਾ। ਔਰ ਅਸੀਂ ਦੱਸਿਆ ਸੀ ਕਿ ਚਾਈਨੀਜ਼ ਫੋਰਨ ਮਿਨਿਸਟਰੀ ਨੇ ਫੌਰਨ ਉਹਨਾਂ ਦੇ ਸਪੋਕਸਮੈਨ ਨੇ ਕਿਹਾ ਦੇਖ ਲਓ ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਔਰ ਇੰਡੀਆ ਨੂੰ ਅਸੀਂ ਇਹ ਵਾਰਨ ਕਰਦੇ ਹਾਂ ਕਿ ਭਾਈ ਇਹ ਇਸ ਕਿਸਮ ਦੀਆਂ ਤੁਹਾਡੀਆਂ ਹਰਕਤਾਂ ਜਿਹੜੀਆਂ ਨੇ ਉਹ ਇਸ ਖਿੱਤੇ ਦੇ ਵਿੱਚ ਅਮਨ ਨਹੀਂ ਹੋਣ ਦੇਣਗੀਆਂ। ਫਿਰ ਅਸੀਂ ਕੱਲ੍ਹ ਇਹ ਵੀ ਡਿਸਕਸ ਕੀਤਾ ਸੀ ਕਿ ਕਿਵੇਂ ਸ੍ਰੀਲੰਕਾ ਨੇ ਜਸਟ ਜਾਫਨਾ ਜਿਹੜਾ ਕਿ ਉਹਨਾਂ ਦੇ ਨਾਰਥ ਦੇ ਵਿੱਚ ਹੈ, ਸ੍ਰੀਲੰਕਾ ਦੇ ਜਿਹੜਾ ਤਮਿਲਨਾਡੂ ਤੋਂ 50 ਕਿਲੋਮੀਟਰ ਦੀ ਵਿੱਥ 'ਤੇ ਆ, ਉੱਥੇ ਜਿਹੜਾ ਵੱਡਾ ਪ੍ਰੋਜੈਕਟ ਹੈ ਉਹ ਚੀਨ ਦੇ ਹਵਾਲੇ ਕਰ ਦਿੱਤਾ। ਔਰ ਈਵਨ ਇਸ ਦਾ ਮਤਲਬ ਹੈ ਕਿ ਤਮਿਲਨਾਡੂ ਦੇ ਬਾਰਡਰ ਤੱਕ ਵੀ ਰਸਵਾਈ ਹੈ। ਔਰ ਉਸ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਪੋਰਟ ਦੇ ਉੱਤੇ ਟਰਮੀਨਲ ਇੱਕ ਬਣਾਉਣ ਦਾ ਐਗਰੀਮੈਂਟ ਜਾਪਾਨ ਔਰ ਇੰਡੀਆ ਨਾਲ ਟੁਗੈਦਰ ਕੀਤਾ ਹੋਇਆ ਸੀ, ਉਹਦੇ ਲਈ $400 ਮਿਲੀਅਨ ਵੀ ਸ੍ਰੀਲੰਕਾ ਨੇ ਲਏ ਹੋਏ ਸੀ, ਉਹਨਾਂ ਨੇ ਵਾਪਸ ਕਰਤੇ ਕਿ ਨਹੀਂ, ਔਰ ਉਹ ਵੀ ਜਿਹੜਾ ਉਹਨਾਂ ਨੇ ਚੀਨ ਦੇ ਹਵਾਲੇ ਕੀਤਾ। ਔਰ ਇਸੇ ਤਰ੍ਹਾਂ ਈਵਨ ਇਮਰਾਨ ਖਾਨ ਸਾਹਿਬ 22 ਫਰਵਰੀ ਨੂੰ ਜਾ ਰਹੇ ਨੇ 2 ਦਿਨਾਂ ਦੌਰੇ 'ਤੇ ਔਰ ਐਡਰੈਸ ਵੀ ਕਰਨਗੇ ਸ੍ਰੀਲੰਕਨ ਪਾਰਲੀਮੈਂਟ ਨੂੰ। ਔਰ ਨੇਪਾਲ ਦੇ ਹਵਾਲੇ ਨਾਲ ਵੀ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਵੀ ਉਹਨਾਂ ਦੇ ਪ੍ਰਾਈਮ ਮਿਨਿਸਟਰ ਆਇਲੀ ਨੇ ਫਿਰ ਦੁਬਾਰਾ ਕਿਹਾ ਕਿ ਭਾਈ ਇਹ ਨਿਬੇੜੋ। ਔਰ ਇਸੇ ਤਰ੍ਹਾਂ ਅਸੀਂ ਉੱਤਰਾਖੰਡ ਦੇ ਹਵਾਲੇ ਨਾਲ ਵੀ ਗੱਲ ਕੀਤੀ ਕਿ ਉਹਨੂੰ ਭਾਵੇਂ ਕੋਈ ਗਲੇਸ਼ੀਅਰ ਮੈਲਟਿੰਗ ਕਹੇ, ਗਲੇਸ਼ੀਅਰ ਬਲਾਸਟ ਕਹੇ, ਐਵਾਲਾਂਚ ਕਹੇ, ਲੇਕਿਨ ਕਿਤੇ ਨਾ ਕਿਤੇ ਕਿਉਂਕਿ ਕੋਈ ਡੈਫੀਨਿਟ ਰੀਜ਼ਨ ਨਹੀਂ ਹੈ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਉਹੀ ਉੱਤਰਾਖੰਡ ਹੈ ਜਿਹਦਾ ਬਾਰਡਰ ਚਾਈਨਾ ਨਾਲ ਲੱਗਦਾ ਹੈ ਔਰ ਜਿਹਦੇ ਚਮੋਲੀ ਡਿਸਟ੍ਰਿਕਟ ਦੇ ਵਿੱਚ ਚਾਈਨੀਜ਼ ਜਿਹੜੇ ਨੇ ਉਹ ਕਈ ਵਾਰ ਆ ਚੁੱਕੇ ਨੇ ਕਹਿ ਕੇ ਵੀ ਇਹ ਸਾਡੀ ਲੈਂਡ ਹੈ। ਤਿੱਬਤ ਹੁਣ ਤਿੱਬਤ ਦੇ ਹਵਾਲੇ ਨਾਲ ਇਸ 'ਚ ਕੋਈ ਦੋ ਰਾਵਾਂ ਨਹੀਂ ਕਿ ਜੇ ਅਸੀਂ ਦਰਿਆਈ ਪਾਣੀਆਂ ਦੀ ਗੱਲ ਵੀ ਕਰੀਏ, ਗਲੇਸ਼ੀਅਰਸ ਦੀ ਗੱਲ ਕਰੀਏ ਜਾਂ ਜਿਹੜਾ ਚਮੋਲੀ ਰੀਜਨ ਜਾਂ ਉੱਤਰਾਖੰਡ ਜਿਹਨੂੰ ਇਹ ਕਹਿੰਦੇ ਨੇ ਹਿਮਾਲਿਅਨ ਰੇਂਜ, ਉਹ ਤਾਂ ਤਿੱਬਤ ਹੀ ਹੈ। ਈਵਨ ਸਾਡਾ ਵੱਡਾ ਦਰਿਆ ਜਿਹਦੇ 'ਤੇ ਭਾਖੜਾ ਬਣਾਇਆ ਹੋਇਆ ਸਤਲੁਜ, ਉਹ ਵੀ ਤਿੱਬਤ 'ਚੋਂ ਨਿਕਲਦਾ। ਔਰ ਜਿਸ ਅੰਦਾਜ਼ ਦੇ ਵਿੱਚ ਜਾਂਦੇ ਜਾਂਦੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਦੀ ਗਵਰਨਮੈਂਟ ਇਨ ਐਗਜ਼ਾਈਲ ਨੂੰ ਪਹਿਲੀ ਵਾਰ 60 ਸਾਲ ਬਾਅਦ ਰੈਕਗਨਾਈਜ਼ ਕੀਤਾ, ਉਹਨਾਂ ਦੇ ਨੁਮਾਇੰਦਾ ਆਇਆ। ਔਰ ਦੂਜਾ ਚੀਨ ਨੇ ਕਿਤੇ ਨਾ ਕਿਤੇ ਭਾਰਤ ਨੂੰ ਇਹ ਸਟਰੋਂਗ ਮੈਸੇਜ ਦਿੱਤਾ ਔਰ ਉਹ ਵੀ ਥੋੜ੍ਹੇ ਜਿਹੇ ਜਿਹੜੇ ਨੇ ਉਹ ਬੁੜਕ ਰਹੇ ਸੀ। ਉਹਨਾਂ ਨੇ ਜਿਵੇਂ ਇੰਡੋ ਤਿੱਬਤਨ ਬਾਰਡਰ ਫੋਰਸ ਦੇ ਨਾਂ ਥੱਲੇ ਔਰ ਪਿੱਛੇ ਇਹਨਾਂ ਦਾ ਇੱਕ ਮਾਰਿਆ ਗਿਆ ਚੀਨੀਆਂ ਦੇ ਹੱਥੋਂ ਤਿੱਬਤਨ ਜਿਹਨੂੰ ਟ੍ਰੇਨਡ ਕੀਤਾ ਹੋਇਆ ਸੀ, ਤਾਂ ਉਹਨੂੰ ਉਹਨਾਂ ਨੇ ਪੂਰਾ ਹਾਲਾਂ ਪਹਿਲਾਂ ਇਹ ਡਾਕ ਦੇ ਵਿੱਚ ਹੀ ਆਪਰੇਟ ਕਰਦੇ ਸੀ, ਫਿਰ ਉਹਨਾਂ ਨੇ ਦੱਸਤਾ ਜੀ ਅਸੀਂ ਤਿੱਬਤੀਅਨਸ ਨੂੰ ਟ੍ਰੇਨਡ ਕੀਤਾ ਹੋਇਆ। ਔਰ ਹੁਣ ਜਿਹੜੀ ਖਬਰ ਜਦੋਂ ਅਸੀਂ ਦੱਸ ਰਹੇ ਹਾਂ ਕਿ ਵੀ ਇਹਦੇ ਮੋਦੀ ਦੇ ਮੂੰਹ ਚੀਨ ਕਿਉਂ ਨਹੀਂ ਨਿਕਲਦਾ, ਔਰ ਹੁਣ ਮੈਨੂੰ ਲੱਗਦਾ ਵੀ ਸ਼ਾਇਦ ਇਹਨਾਂ ਦੇ ਮੂੰਹ 'ਚੋਂ ਤਿੱਬਤ ਵੀ ਨਹੀਂ ਉਹ ਬੰਦ ਕਰਵਾਉਣਾ ਚਾਹੁੰਦੇ ਨੇ। ਔਰ ਇਹਨਾਂ ਦੀ ਖਬਰ ਹੈ AIR's Tibetan service off air since December, no fresh content on website and YouTube। ਹੁਣ ਇਹਨਾਂ ਨੇ AIR ਹੈ ਆਲ ਇੰਡੀਆ ਰੇਡੀਓ, ਆਲ ਇੰਡੀਆ ਰੇਡੀਓ ਨੇ ਜਿਹੜਾ 1956 ਦੇ ਵਿੱਚ ਇਹ ਜਿਹੜੀ ਹੈ ਤਿੱਬਤਨ ਸਰਵਿਸ ਸਪੈਸ਼ਲ ਸ਼ੁਰੂ ਕੀਤੀ ਸੀ ਰੇਡੀਓ, ਜਿਹੜਾ ਕਿ ਉਹਨਾਂ ਦਾ ਲਗਾਤਾਰਤਾ ਨਾਲ ਚੱਲ ਰਿਹਾ ਸੀ। ਔਰ ਮੈਂ ਕਿਉਂਕਿ ਇਹਦੇ ਉੱਤੇ ਉਹਨਾਂ ਨੇ ਇਹ ਈਵਨ ਕਿਉਂਕਿ ਦਲਾਈ ਲਾਮਾ ਤਾਂ 1959 ਦੇ ਵਿੱਚ ਆਇਆ ਔਰ ਉਹਨੂੰ ਦਲਾਈ ਲਾਮੇ ਨੂੰ ਕੱਢਣ ਦਾ ਆਪਰੇਸ਼ਨ CIA ਅਮਰੀਕਨ ਖੁਫੀਆ ਏਜੰਸੀ ਔਰ ਇੰਡੀਆ ਦਾ ਇੰਟੈਲੀਜੈਂਸ ਬਿਊਰੋ, ਉਦੋਂ ਅਜੇ ਰਾ ਨਹੀਂ ਸੀ ਬਣੀ, IB ਸੀ ਔਰ ਪਾਕਿਸਤਾਨ 'ਚ ਵੀ IB ਹੈ, ਉਹ ਅੰਗਰੇਜ਼ਾਂ ਦੇ ਵੇਲੇ pre-47 ਪੀਰੀਅਡ 'ਚ ਇੰਟੈਲੀਜੈਂਸ ਬਿਊਰੋ ਸੀ, ਉਹਨਾਂ ਦਾ ਸਾਂਝਾ ਆਪਰੇਸ਼ਨ ਸੀ। ਲੇਕਿਨ ਤਿੱਬਤ ਦੇ ਵਿੱਚ ਜਾਂ ਚੀਨ ਦੇ ਮਾਮਲਿਆਂ ਜਿਹਨਾਂ ਦੇ ਇੰਟਰਫੇਅਰੈਂਸ ਈਵਨ 1959 ਤੋਂ ਵੀ ਪਹਿਲਾਂ ਸੀ, ਜਿਹਦਾ ਸਬੂਤ ਇਹ ਹੈ ਕਿ Tibetan service started as a dedicated All India Radio World Service in December 1956. The daily 1-hour evening broadcast between 5:45 p.m. and 6:45 p.m. were aimed at the border population of Ladakh and northeast states like Sikkim and Arunachal Pradesh and Tibet. The Tibetan service transmissions were put on hold briefing during the lockdown last year
ਹੁਣ ਇਹ ਜਿਹੜੀ ਸਰਵਿਸ 1956 ਦੇ ਵਿੱਚ ਸ਼ੁਰੂ ਕੀਤੀ ਹੈ ਦਸੰਬਰ 'ਚ, ਉਹ ਅਚਾਨਕ ਜਿਹੜੀ ਹੈ ਹੁਣ ਦਸੰਬਰ 2020 'ਚ ਬੰਦ ਕਰ ਦਿੱਤੀ ਜਾਂਦੀ ਹੈ। ਔਰ ਇਹਦੀ ਖਬਰ ਹੀ ਹੈ, ਸਟੇਟ ਓਨਡ ਬ੍ਰॉडकास्टर ਆਲ ਇੰਡੀਆ ਰੇਡੀਓ has stopped the transmission of its Tibetan service for nearly 2 months now, seemingly due to administrative issues the print has learned. Print ਦੀ story ਹੈ ਇਹ administrative issue ਵੀ ਇੱਕ ਪਾਸੇ ਤੁਹਾਡੀ ਲੱਖ ਫੌਜ ਖੜੀ ਹੈ ਆਈਬਾਲ ਟੂ ਆਈਬਾਲ ਚਾਈਨਾ ਨਾਲ, ਤਿੱਬਤ ਨੂੰ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ। ਐਸਾ ਕਿਹੜਾ ਐਡਮਿਨਿਸਟ੍ਰੇਟਿਵ ਇਸ਼ੂ ਹੈ ਕਿ 1956 ਤੋਂ ਜਿਹੜਾ ਤੁਸੀਂ ਸ਼ੁਰੂ ਕੀਤਾ ਹੋਇਆ ਆਲ ਇੰਡੀਆ ਰੇਡੀਓ ਤਿੱਬਤ 'ਚ ਗੁੰਮਰਾਹ ਕਰਨ ਦੇ ਲਈ, ਜਿਹੜੀ ਮਿਸ ਇਨਫੋਰਮੇਸ਼ਨ ਹੈ ਇੱਕ, ਉਹ ਅਚਾਨਕ ਤੁਸੀਂ ਬੰਦ ਕਰ ਦਿੰਦੇ ਹੋ। ਸੋ ਮਤਲਬ ਇਹ ਹੈ ਵੀ ਇੱਕ ਪਾਸੇ ਅਮਰੀਕਾ ਪ੍ਰੈਸ਼ਰ ਪਾ ਰਿਹਾ, ਔਰ ਅੱਜ ਵੀ ਜਿਹੜੀ ਗੱਲਬਾਤ ਪਿਛਲੇ ਕੱਲ੍ਹ ਅਸੀਂ ਕੀਤਾ ਸੀ ਜੋ ਬਾਈਡਨ ਔਰ ਮੋਦੀ ਦੇ ਵਿਚਾਲੇ ਹੋਈ ਹੈ, ਉਹਦੇ 'ਚ ਇਹਨਾਂ ਨੇ ਤਾਂ ਇਹੀ ਕਿਹਾ ਕਿ ਜੀ ਤੁਸੀਂ ਕੁਆਡ, ਜਿਹਦੇ 'ਚ ਆਸਟ੍ਰੇਲੀਆ ਹੈ, ਜਾਪਾਨ ਹੈ, ਅਮਰੀਕਾ ਹੈ, ਇੰਡੀਆ ਹੈ, ਕਿ ਵੀ ਉਹਦੀ ਕਾਨਫਰੰਸ ਕਰਾਓ। ਹਾਲਾਂਕਿ ਜਿਹੜੀ ਇੰਡੀਅਨ ਮਿਨਿਸਟਰੀ ਨੇ, ਫੋਰਨ ਮਿਨਿਸਟਰੀ ਨੇ ਬਰੀਫਿੰਗ ਦਿੱਤੀ, ਉਹਦੇ 'ਚ ਉਹਨੇ ਕੁਆਡ ਦਾ ਜ਼ਿਕਰ ਨਹੀਂ ਕੀਤਾ, ਪਰ ਜਿਹੜੀ ਅਮਰੀਕਨ ਸਟੇਟ ਡਿਪਾਰਟਮੈਂਟ ਦੀ ਬਰੀਫਿੰਗ ਹੈ ਉਹਦੇ 'ਚ ਉਹਦਾ ਜ਼ਿਕਰ ਹੈ। ਸੋ ਮਤਲਬ ਇਹ ਹੈ ਕਿ ਇਹ ਕਹਿ ਰਹੇ ਨੇ ਵੀ ਚੜ੍ਹ ਜਾ ਬੱਚਾ ਸੂਲੀ, ਰੱਬ ਭਲੀ ਕਰੇਗਾ। ਤੇ ਉਹਨਾਂ ਨੂੰ ਨਜ਼ਰ ਆ ਰਿਹਾ, ਉਹ ਜੇ ਸਾਦਾ ਪੰਜਾਬੀ 'ਚ ਕਹਿਣਾ ਹੋਏ ਵੀ ਉਹ ਤਾਂ ਮੋਕ ਮਾਰ ਰਹੇ ਨੇ, ਮੋਦੀ ਦੇ ਮੂੰਹੋਂ ਨਹੀਂ ਨਿਕਲ ਰਿਹਾ ਚੀਨ। ਔਰ ਇਹ ਸਿਗਨੀਫਿਕੈਂਟ ਹੈ ਗੱਲ ਕਿ ਵੀ ਇਹ ਜਿਹੜਾ ਉਹਨਾਂ ਦੀ ਸਰਵਿਸ ਦਾ ਹੋਣਾ ਕਿ ਵੀ ਉਹਨਾਂ ਦੇ ਹਾਲਾਂਕਿ ARI ਅਫੀਸ਼ੀਅਲ ਨੇ ਕਿਹਾ ਹੈ ਕਿ ਜੀ ਸਾਡੇ ਕੋਲ ਜਿਹੜਾ ਕੰਟਰੈਕਚੁਅਲ ਸਟਾਫ ਜਾਂ ਕੁਆਲੀਫਾਈਡ ਸਟਾਫ ਨਹੀਂ ਹੈਗਾ, ਔਰ ਇਸ ਸਾਰੇ ਦੇ ਵਿੱਚ ਓਨਲੀ ਏ ਲਿਮਿਟਡ ਨੰਬਰ ਆਫ ਤਿਬਤਨਸ ਕੁਆਲੀਫਾਈ ਫॉर ਆਲ ਇੰਡੀਆ ਰੇਡੀਓ ਐਂਡ possess the requisite language proficiency and other qualifications। ਉਹਨਾਂ ਨੂੰ ਜਿਹੜਾ ਹੈ ਨਹੀਂ, ਉਹ 60 ਸਾਲ ਤੁਹਾਨੂੰ 1956 ਤੋਂ ਮਿਲਦੇ ਰਹੇ। ਤੇ ਹੁਣ ਜਦੋਂ ਇਹ ਹੈ ਕਿ ਵੀ ਉਹ ਕੀ ਕਹਿੰਦੇ ਨੇ ਕਿ ਵੀ ਬੂਏ ਆਈ ਜਨ ਵਿਨੋ ਕੁੜੀ ਦੇ ਕੰਨ, ਕਿ ਭਾਈ ਉਹ ਜੰਜ ਤੁਹਾਡੇ ਆ ਕੇ ਬੈਠੀ ਹੈ, ਉੱਤਰਾਖੰਡ 'ਚ ਵੀ ਬੈਠੀ ਹੈ, ਚੀਨੀਆਂ ਦੀ ਲਦਾਖ 'ਚ ਵੀ ਬੈਠੀ ਹੈ, ਤੁਹਾਡੇ ਡੋਕਲਾਮ 'ਚ ਤਾਂ ਪਹਿਲਾਂ ਹੀ ਤੁਸੀਂ ਆਪਣੀ ਜੈਮਾਲਾ ਉਹਨਾਂ ਦੇ ਗਲ 'ਚ ਪਾ ਦਿੱਤੀ, ਉਹ ਵੀ ਉਹਨਾਂ ਨੇ ਲੈ ਲਿਆ, ਪੈਂਗੋਂਗ ਸੋ ਲੇਕ ਵੀ ਲੈ ਲਿਆ। ਹੁਣ ਇਸ ਸਾਰੇ 'ਚੋਂ ਤੁਸੀਂ ਇਹ ਕੱਢ ਸਕਦੇ ਹੋ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਭਾਈ ਚੀਨ ਦੇ ਨਾਲ ਇਹ ਪੰਗਾ ਠੀਕ ਨਹੀਂ ਹੈ। ਔਰ ਕਿਉਂਕਿ ਜਦੋਂ ਮੈਂ ਨਾਲ ਦੀ ਨਾਲ ਇਹ ਦੇਖਿਆ ਕਿ ਦਲਾਈ ਲਾਮੇ ਨੇ ਇੱਕਦਮ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਇਹ ਕਿਹਾ, ਤਿਬਤਨਸ ਹੋਪਫੁਲ ਆਫ ਸੀਇੰਗ ਬਾਈਡਨ ਹੋਸਟ ਦਾ ਦਲਾਈ ਲਾਮਾ। ਉਹਨਾਂ ਨੂੰ ਇਹ ਲੱਗਦਾ ਵੀ ਇੰਡੀਅਨ ਪੈਰ ਪਿੱਛੇ ਖਿੱਚ ਰਹੇ ਨੇ, ਇਹਨਾਂ ਨੇ ਤਾਂ ਗਵਰਨਮੈਂਟ ਇਨ ਐਗਜ਼ਾਈਲ ਜਾਂ ਟਰੰਪ ਤਾਂ ਜਾਂਦੇ ਜਾਂਦੇ ਜਿਹੜਾ ਉਹ ਢੋਲ ਇਹਨਾਂ ਦੇ ਗਲ ਪਾ ਗਿਆ, ਕੁਆਡ ਦਾ ਵੀ ਪਾ ਗਿਆ, ਇਹ ਵੀ ਪਾ ਗਿਆ। ਹੁਣ ਇਹ ਕਹਿ ਰਿਹਾ ਕਿ ਜੀ ਲਾਸਟ ਜਿਹੜੀ ਬੁੱਧਿਸਟ ਲੀਡਰ ਦੇ ਨਾਲ ਓਬਾਮਾ ਨੇ ਮੀਟਿੰਗ ਕੀਤੀ ਸੀ 2016 'ਚ, ਔਰ ਤਿਬਤਨਸ ਆਰ ਹੋਪਫੁਲ ਆਫ ਬੀਇੰਗ ਯੂਨਾਈਟਿਡ with the United States once again with the globe-tottering spiritual leader Dalai Lama, who has a special relationship with US President that began with a gold watch calling on President Joe Biden soon for। ਉਹ ਇਹ ਕਹਿ ਰਹੇ ਨੇ ਕਿ ਜੀ ਡੋਨਲਡ ਟਰੰਪ ਦੇ ਵੇਲੇ ਭਾਵੇਂ ਉਹਨੂੰ ਨਹੀਂ ਸੱਦਿਆ ਗਿਆ ਕਦੇ ਵੀ ਦਲਾਈ ਲਾਮੇ ਨੂੰ, ਪਰ ਹੁਣ ਦਲਾਈ ਲਾਮੇ ਨੇ ਹੋਪ ਦਿਖਾਈ ਹੈ ਕਿ ਇਹ ਬਾਈਡਨ ਦੇ ਨਾਲ ਜਿਹੜੀ ਹੈ ਸਾਡੀ ਮੀਟਿੰਗ ਹੋਏਗੀ। ਔਰ ਹੁਣ ਇਸ ਮੌਕੇ 'ਤੇ ਖੁਦ ਇਹਨਾਂ ਦੀ ਮੰਗ ਕਰਨੀ ਕਿ ਤਿਬਤ ਕਿ ਹੋਪਫੁਲ ਨੇ ਕਿ ਜੀ ਬਾਈਡਨ ਹੋਸਟ ਕਰੇਗਾ, ਇਹ ਦੱਸਦਾ ਹੈ ਕਿ ਭਾਈ ਇਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਭਾਈ ਇਹਨਾਂ ਤਿਲਾਂ 'ਚ ਤੇਲ ਨਹੀਂ ਹੈ। ਔਰ ਜਦੋਂ ਇਹ ਹਾਲਾਤ ਬਣ ਰਹੇ ਹੋਣ ਫਿਰ ਤਾਂ ਹੁੰਦਾ ਤਾਂ ਇਹੀ ਹੈ ਕਿ ਭਾਈ ਭਾਰਤ ਨੂੰ ਵੀ ਇਹ ਨਜ਼ਰ ਆ ਰਿਹਾ, ਜਿਵੇਂ ਸ੍ਰੀਲੰਕਾ ਦਾ ਅਸੀਂ ਜ਼ਿਕਰ ਕੀਤਾ ਹੈ, ਨੇਪਾਲ ਦਾ ਸਾਹਮਣੇ ਹੈ ਕਿ ਜਿਸ ਨੂੰ ਕਹਿੰਦੇ ਨੇ ਤੇਰਾ ਸਾਇਆ ਸਾਥ ਨਾ ਹੋਗਾ, ਵੀ ਪਰਛਾਵਾਂ ਵੀ ਜਿਹੜਾ ਉਹ ਸਾਥ ਨਹੀਂ ਦੇ ਰਿਹਾ। ਤੇ ਤਿਬਤਨਸ ਨੂੰ ਵੀ ਲੱਗਦਾ ਹੈ ਕਿ ਭਾਈ ਇਹਨਾਂ ਤਿਲਾਂ 'ਚ ਤੇਲ ਨਹੀਂ, ਤੇ ਚੱਲ ਕੋਈ ਜਿਹੜਾ ਪੁਰਾਣਾ ਲੰਬੜ ਜਿਹੜਾ ਹੈ ਉਹਨੂੰ ਹੀ ਅਰਜ਼ ਕਰਕੇ ਦੇਖ ਲੈਣੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਅਪਡੇਟ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।